ਸਾਰ ਅਸੀਂ ਅੱਜ ਮੌਜੂਦ ਆ ਡੰਮੀ ਅਭਿਨੰਦਨ ਦੇ ਨਾਲ ਤੇ ਉਹਨਾਂ ਨੂੰ ਪੁੱਛਾਂਗੇ ਭਾਜੀ ਚਾਹ ਦਾ ਜ਼ਾਇਕਾ ਕੈਸਾ ਜੀ, ਤੁਸੀਂ ਕਿੰਜ ਡਿੱਗੇ ਤੇ ਤੁਹਾਨੂੰ ਕਿੰਜ ਚਪੇੜਾਂ ਪਈਆਂ, ਤਾਂ ਤੁਸੀਂ ਪਾਕਿਸਤਾਨ ਆਰਮੀ ਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਸਾਡੀ ਪਾਕਿਸਤਾਨੀ ਆਵਾਮ ਨੂੰ? ਤੇ ਦੱਸੋ ਕਿ ਮੋਦੀ ਸਰਕਾਰ ਦੇ ਬਾਰੇ 'ਚ ਵੀ ਕੋਈ ਗੱਲਾਂ ਕਰਨੀਆਂ ਚਾਹੁੰਦੇ ਹੋ ਤੇ ਖੁੱਲ੍ਹ ਕੇ ਕਰੋ ਭਾਜੀ, ਅਸੀਂ ਤੁਹਾਡੀ ਬਕਵਾਸ ਸੁਣਨ ਵਾਸਤੇ ਹੀ ਬੈਠੇ ਹਾਂ। ਤੇ ਅੱਜ ਗੱਲ ਕਰਾਂਗੇ ਡੰਮੀ ਅਭਿਨੰਦਨ ਦੇ ਨਾਲ। ਤੇ ਚਾਹ ਦਾ ਕੱਪ ਵੇਖੋ ਹਾਲੀ ਵੀ ਪਿਆ ਹੈ, ਤੁਹਾਨੂੰ ਪਿਆਉਣੇ ਆ ਚਾਹ ਵੀ, ਤੇ ਟੈਨਸ਼ਨ ਨਾ ਲਵੋ, ਆਓ ਡੰਮੀ ਅਭਿਨੰਦਨ ਦੇ ਨਾਲ ਮਿਲੀਏ। हाँ जी, मैं अभिनंदन हाँ जी। मैं आख्या भी सी उतरिया ये अपनी सारी सरकार नूं आख्या भी सी आ भाजी पाकिस्तानी जिहड़े ना ਇਹ बहुत ਵੱਡੇ लोग ने, बड़े ताकतवर ते बहादुर लोग ने, तुसां देखिया नहीं। मैं अपनी सरकार मोदी नूं आख्या भी सी कि मोदी सरकार जिहड़ा तुसां पाकिस्तान दा चीफ देखदे पे हो, आर्मी चीफ जनरल कमर जवेद बाजवा, ਉਹਦੇ मुक्के जिहड़ी साडी पूरी रियासत है वो एक मुक्का मारे मोदी साहब तुहाडा तां साह भी ना निकले। मोदी साहब नूं बगैरती चढ़ गई, उसने आख्या नहीं भाई नहीं, इंज नहीं होना, असां पाकिस्तान दे उत्ते हमला करना है। वो पागल दा पुत्तर पहले भी शिकिस्तां खा के हुण भी पाकिस्तान वाले गंदियां निगाहां करके वेखदा पिया सी। भाव ना मैनूं चढ़ा दिता ਉਹਦੇ ਉੱਤੇ, ਜਹਾਜ਼ ਦੇ ਉੱਤੇ ਚੜਾਈ ਤਾਂ ਮੈਨੂੰ ਵੱਲ ਕੋ ਨਹੀਂ ਆਉਂਦਾ ਸੀ। ਉਹ ਫਿਰ ਭਾਜੀ ਮੈਂ ਫਿਰ ਡਿੱਗਾ ਭੈੜੇ ਮੂੰਹ ਨਾਲ, ਅਗਲਿਆਂ ਨੇ ਫੜ ਕੇ ਫਿਰ ਮੈਨੂੰ ਬੜਾ ਕੁੱਟਿਆ, ਬੜਾ ਕੁੱਟਿਆ ਮੇਰੇ, ਅਤੇ ਉਹਨਾਂ ਉੱਤੇ ਠੁੱਡੇ ਮਾਰੇ। ਉਹ ਮੁਸਲੇ ਦੇ ਬਹਾਦਰ ਹੀ ਬੜੇ ਨੇ, ਇਹ ਤੇ ਇਹਨਾਂ ਦੀ ਤਾਂ ਚਪੇੜ ਵਿੱਚ ਵੀ ਬੜੇ ਸਾਹ ਹੈ ਸਾਡੇ ਤੇ। ਇੰਨੇ ਬੰਬਾਂ ਵਿੱਚ ਗੱਲ ਨਹੀਂ ਹੁੰਦੀ ਜਿੰਨੀ ਇਹਨਾਂ ਦੀ ਹੱਥ ਦੇ ਵਿੱਚ ਤਾਕਤ ਆ। ਇਹਨਾਂ ਮੈਨੂੰ ਘਸੁੰਨ ਮਾਰੇ, ਇੱਧਰੋਂ ਝੁਕੋ ਇੱਧਰੋਂ ਝੁਕੋ ਇੱਧਰੋਂ ਝੁਕ। मैं बड़ियाँ फिर दिल च कड्डियां मोदी सरकार नूं गालां, और मैं आख्या लांतिया तेरी शक्ल ही भैड़ी जी भैड़ी शक्ल आ, ਉਹ ਜਿਹਾ ਹੀ ਕੰਮ ਕਰਾਇਆ ही, ਐਵੇਂ ਮੈਨੂੰ ਬੈਠਿਆ ਉਹਨੂੰ ਚਪੇੜਾਂ ਮਰਵਾ ਦਿੱਤੀਆਂ। ਉਹ ਆਖਿਆ ਸੀ ਉਹ ਮੂਦੀ ਉਹ ਮੂਜ਼ੀ ਤੂੰ ਕਿਉਂ ਪੰਗੇ ਲੈਣ ਡਿਆ? ਇਹ ਪਾਕਿਸਤਾਨੀ ਬੜੇ ਦਲੇਰ ਬੰਦੇ ਆ। ਤੁਸੀਂ ਇਹ ਜਨਰਲ ਰਹੀਲ ਸ਼ਰੀਫ ਨੂੰ ਨਹੀਂ ਵੇਖਿਆ? ਉਹਨਾਂ ਦੇ ਕੱਦ ਵੇਖੋ। ਜਨਰਲ ਆਸਫ ਗਫੂਰ ਸਾਹਿਬ ਸਲਾਮ ਹੋਵੇ ਤੁਹਾਨੂੰ। ਉਹ ਭਾਜੀ ਜਨਰਲ ਆਸਫ ਗਫੂਰ ਸਾਹਿਬ, ਜਨਰਲ ਕਮਰ ਜਵੇਦ ਬਾਜਵਾ ਸਾਹਿਬ, ਏਡੀਆਂ ਵੱਡੀਆਂ ਹਸਤੀਆਂ, ਉਹ ਤੇ ਮੁੱਕਾ ਮਾਰੇ ਤੇ ਬੰਦੇ ਦਾ ਸਾਹ ਵੀ ਨਾ ਨਿਕਲੇ। ਉਹ ਫਿਰ ਸਾਡੇ ਮੋਦੀ ਸਰਕਾਰ ਨੂੰ ਮੈਂ ਕੱਢੀਆਂ ਗਾਲਾਂ, ਫਿਰ ਦਿਲ 'ਚ ਫਿਰ ਜਿੰਨੀਆਂ ਮੈਂ ਕੱਢ ਸਕਣਾ ਸਾਂ। ਐ ਜਹਾਜ਼ 'ਤੇ ਚੜ੍ਹਿਆ ਵੱਲ ਮੈਨੂੰ ਆਉਂਦਾ ਕੋ ਨਹੀਂ ਸੀ। ਤੁਹਾਨੂੰ ਪਤਾ ਤੇ ਐ ਸੀ ਕਿੰਨੀ ਦਫਾ ਜਲੀਲ ਹੋ ਚੁੱਕਿਆ। ਇਹ ਪਾਕਿਸਤਾਨ ਕੋਲ, ਪਾਕਿਸਤਾਨ ਦੇ ਬੜੇ ਬਹਾਦਰ ਨੇ, ਇਹ ਤਾਰਕ ਬਿਨ ਜ਼ਿਆਦ ਦੀਆਂ ਔਲਾਦਾਂ ਨੇ, ਇਹ ਆਮ ਕੋ ਨਹੀਂ ਗਾ। ਇਹਨਾਂ ਦੇ ਪਹਿਲੇ ਮੁਸਲਿਆਂ ਦੇ ਪਹਿਲੇ ਸਰਕਾਰ ਜਿਹੜਾ ਮੁਹੰਮਦ ਬਿਨ ਕਾਸਮ ਸਾਹਿਬ ਨੇ ਸਾਡੇ ਰਾਜਾ ਦਹਿਰ ਦੀ ਐਸੀ ਦੀ ਤੈਸੀ ਫੇਰ ਦਿੱਤੀ। ਉਹਨੂੰ ਉਹ ਕੁੱਟ ਕੇ ਮਾਰਿਆ, ਉਹਨੂੰ ਉਹ ਨਸਾ ਕੇ ਮਾਰਿਆ ਕਿ ਰਾਜਾ ਦਹਿਰ ਦੀ ਐਸੀ ਤੈਸੀ ਫੇਰ ਗਈ। ਇਸ ਦੇ ਬਾਵਜੂਦ ਮੋਦੀ ਸਰਕਾਰ ਨਹੀਂ ਟਲਿਆ। ਇਹ ਆਂਦਾ ਸੀ ਨਹੀਂ ਭਾਈ ਅਸੀਂ ਤਾਂ ਪਾਕਿਸਤਾਨ 'ਚ ਜਾਣਾ ਹੈ। ਇਹਨੇ ਪਹਿਲੇ ਵੀ ਵੇਖੇ ਸੀ ਖਾਬ ਚਾਹ ਪੀਣ ਦੇ, ਅਗਲਿਆਂ ਨੇ ਫਿਰ ਇਹਨੂੰ ਬੜੀਆਂ ਚਾਵਾਂ ਪਿਆਈਆਂ ਸੁਣਿਆ। ਉਹ ਭਾਈ ਮੈਂ ਤਾਂ ਫਿਰ ਉੱਤੋਂ ਜਹਾਜ਼ 'ਚੋਂ ਜਦੋਂ ਬੈਠਾ ਮੈਨੂੰ ਵੱਲ ਕੋ ਨਹੀਂ ਆਉਂਦਾ ਸੀ ਚਲਾਉਣ ਦਾ। ਆਦੇ ਵੱਲੋਂ ਮੈਂ ਬੜੀਆਂ ਜਸ਼ੀਲੀਆਂ ਕੀਤੀਆਂ, ਤੁਹਾਨੂੰ ਪਤਾ ਅਸੀਂ ਗਿੱਦੜ ਭਬਕੀਆਂ ਕਰਨੇ ਆ, ਵੱਲ ਵੁੱਲ ਸਾਨੂੰ ਕੋ ਨਹੀਂ ਆਉਂਦਾ। ਅੰਦਰੋਂ ਸਾਡੇ ਫੌਜੀ ਪਾਕਿਸਤਾਨ ਦਾ ਨਾਂ ਸੁਣ ਕੇ ਸੂਸੂ ਨਿਕਲ ਜਾਂਦਾ ਜੇ। ਉਹ ਭਾਈ ਅਸੀਂ ਗਊ ਮੂਤਰ ਪੀਣ ਵਾਲੇ, ਇਹ ਵੇਖੋ ਨਾ ਮੋਦੀ ਸਰਕਾਰ ਗਊ ਮੂਤਰ ਪੀਣ ਵਾਲਾ ਬੰਦਾ। ਉਹ ਕੀ ਜਾਣੇ ਦੁੱਧ ਪਲੀਆਂ ਦੀਆਂ ਜਵਾਨੀਆਂ ਬਾਬਾ ਬਦਾਮ ਖਾਣ ਵਾਲੇ ਲੋਕ, ਇਹ ਤੇ ਸਰਕਾਰ ਸਾਰਾ ਕੁਝ ਖਾ ਜਾਂਦੇ ਨੇ। ਉਹ ਬਾਬਾ ਉੱਤੋਂ ਡਿੱਗਾ ਜਹਾਜ਼ ਤੋਂ, ਫਿਰ ਫੜ ਲਿਆ ਥੱਲੇ ਪਾਕਿਸਤਾਨੀ ਸੈਨਾ ਨੇ, ਫੜ ਕੇ ਮੈਨੂੰ ਉਹ ਵਜਾਇਆ ਪਾਕਿਸਤਾਨ ਦਿਆਂ ਆਵਾਮ ਨੇ। ਭਾਈ ਮੈਨੂੰ ਕੁੱਟ ਕੇ ਉਹਨਾਂ ਕੁੱਟ ਕੇ ਮੇਰਾ ਮੂੰਹ ਨੀਲਾ ਪੀਲਾ ਜਿਹਾ ਕਰ ਦਿੱਤਾ। ਪਹਿਲੇ ਮੇਰੇ ਮੂੰਹ ਤੇ ਲਾਨਤ ਪਈਆ ਸੀ, ਹੁਣ ਹੋਰ ਨੀਲਾ ਪੀਲਾ ਕਰ ਦਿੱਤਾ। ਤਾਂ ਫਿਰ ਭਲਾ ਹੋਵੇ ਮੈਂ ਪਾਕਿਸਤਾਨ ਆਰਮੀ ਨੂੰ ਸਲੂਟ ਕਰਨਾ। ਉਹਨਾਂ ਮੈਨੂੰ ਫਿਰ ਫੜਿਆ, ਉਹਨਾਂ ਕੋਲ ਬਚਾਇਆ, ਉਹਨਾਂ ਫਿਰ ਮੈਨੂੰ ਚਾਹ ਪਿਆਈ ਹੈ। ਬਾਬਾ ਜੀ ਬੜੀ ਮਜ਼ੇ ਦੀ ਚਾਹ ਹੈ, ਬੜੀ ਫੰਟਾਸਟਿਕ ਚਾਹ ਹੈ। ਬਾਬਾ ਜੀ ਮੈਂ ਪਾਕਿਸਤਾਨ ਦੀ ਜੇ ਆਰਮੀ ਨੂੰ ਸਲੂਟ ਕਰਨਾ, ਮੈਂ ਆਖਣਾ ਅੱਲਾ ਦੀ ਕਸਮ ਚੁੱਕ ਲਈ ਆ ਰੱਬ ਦੀ। ਹੁਣ ਤਾਂ ਓਏ ਪਾਕਿਸਤਾਨ ਤੋਂ ਵੱਧ ਦੁਨੀਆ 'ਤੇ ਕੋਈ ਆਰਮੀ ਨਹੀਂ, ਇਹਦੇ ਨਾਲ ਪੰਗਾ ਕੋਈ ਨਾ ਲੈਣਾ। ਇਹ ਤਾਂ ਉੱਥੇ ਮਾਰਦੇ ਨੇ ਜਿੱਥੇ ਪਾਣੀ ਵੀ ਨਹੀਂ ਮਿਲਦਾ। ਉਹ ਭਾਈ ਜਾਨ ਪਾਕਿਸਤਾਨੀ ਆਰਮੀ ਆਮ ਆਰਮੀ ਕਾਈ ਨਹੀਂ ਹੈਗੀ। ਇਹ ਤਾਂ ਇਹਨਾਂ ਉੱਤੇ ਤਾਂ ਰੱਬ ਦੀ ਜਿਹੜੀ ਨਾ ਖਾਸ ਰਹਿਮਤ ਆ। ਮੈਨੂੰ ਤਾਂ ਇੰਝ ਲੱਗਦੇ ਨੇ ਇਹ ਰੱਬ ਦੀਆਂ ਖਾਸ ਰਹਿਮਤਾਂ ਫਰਿਸ਼ਤਿਆਂ ਦੇ ਰੂਪ ਵਿੱਚ ਪਾਕਿਸਤਾਨ ਆਰਮੀ ਆ। ਇਹ ਜਿਹੜੇ ਜਨਰਲ ਕਮਰ ਜਵੇਦ ਬਾਜਵਾ ਸਾਹਿਬ ਨੇ ਨਾ, ਉਹਨਾਂ ਦਾ ਕੱਦ ਵੇਖੋ ਸਾਡੇ ਚੀਫ ਨੂੰ। ਸਾਡਾ ਚੀਫ ਐਡੀ ਕੋਈ ਨਿੱਛ ਮਾਰੀਏ ਤੇ ਐਡਾ ਕੋਈ ਚੂਹਾ ਬਾਹਰ ਨਿਕਲਦਾ ਸਾਡੇ ਚੀਫ ਜਿੱਡਾ। ਉਹ ਭਾਈ ਮੈਂ ਮੋਦੀ ਸਰਕਾਰ ਨੂੰ ਬੜਾ ਸਮਝਾਇਆ, ਮੋਦੀ ਸਰਕਾਰ ਟਲ ਜਾ, ਪਾਕਿਸਤਾਨ ਨਾਲ ਪੰਗੇ ਲੈਣ ਦੀਆਂ ਨਾ ਸੋਚ, ਵਰਨਾ ਇਹਨਾਂ ਸਾਡੇ ਨਾਲ ਬਹੁਤ ਭੈੜੀ ਕਰਨੀ ਆ। ਮੈਂ ਡੰਮੀ ਅਭਿਨੰਦਨ ਆ, ਪਰ ਮੈਂ ਤੁਹਾਨੂੰ ਆਪਣੀਆਂ ਗੱਲਾਂ ਨਹੀਂ ਦੱਸ ਸਕਦਾ ਜਿੱਥੇ ਉਹਨਾਂ ਮੈਨੂੰ ਚਪੇੜਾਂ ਮਾਰੀਆਂ। ਭਾਜੀ ਮੈਂ ਬਹੁਤ ਮਾਫੀ ਮੰਗਣਾ ਪਾਕਿਸਤਾਨੀਆਂ ਕੋਲੋਂ। ਉਹ ਮੈਂ ਭਾਜੀ ਇੱਧਰ ਚਾਹ ਪੀਣ ਦਾ ਸੋਚ ਵੀ ਨਹੀਂ ਸਕਦਾ। ਤੁਸੀਂ ਮੈਨੂੰ ਚਾਹ ਪਿਆ
ਆ ਕਿ ਜਿਹੜੀ ਪਹਿਲੇ ਮੇਰੇ ਨਾਲ ਆਵਾਮ ਨੇ ਕੀਤੀ ਹੈ ਨਾ, ਉਹ ਜਿਹੜੀ ਜਨਤਾ ਨੇ ਮੈਨੂੰ ਕੀਤਾ, ਕੁੱਟ ਕੇ ਭਾਊ ਸੂਰ ਬਣਾਇਆ। ਉਸ ਤੋਂ ਬਾਅਦ ਜਿਹੜਾ ਭਾਉ ਨਾ ਫਿਰ ਮੈਨੂੰ ਚਾਹ ਪਿਆਈ, ਮੇਰੇ ਜ਼ਖਮਾਂ ਨੂੰ ਥੋੜ੍ਹਾ ਜਿਹਾ ਸਕੂਨ ਹੋਇਆ। ਭਾਈ ਪਾਕਿਸਤਾਨ ਆਰਮੀ ਜਿਹੜੀ ਹੈ ਨਾ, ਇਹਦੇ ਨਾਲ ਪੰਗਾ ਕਾਈ ਨਹੀਂ ਲੈਣਾ, ਇਹ ਬਹੁਤ ਸ਼ਹਾਦੇ ਲੋਕ ਨੇ। ਇਹ ਜਿਹੜੇ ਨੇ ਨਾ, ਇਹ ਪਹਿਲੇ ਛੇੜਦੇ ਕੋ ਨਹੀਂ ਤੇ ਫਿਰ ਛੱਡਦੇ ਵੀ ਕੋ ਨਹੀਂ। ਆ ਮੋਦੀ ਸਰਕਾਰ ਤੈਨੂੰ ਪਿਆ ਆਖਦਾ ਪਈ, ਹੁਣ ਵੀ ਤੈਨੂੰ ਮੈਂ ਕਹਿੰਦਾ ਪਈ, ਡੰਮੀ ਅਭਿਨੰਦਨ ਤੈਨੂੰ ਕਹਿੰਦਾ ਪਈ ਪੰਗਾ ਨਾ ਲੈ, ਤੂੰ ਚਾਹ ਪੀਂਦੇ ਸੋਚਦਾ ਪਿਆ ਇੰਨਾ ਤੈਨੂੰ ਭਾ ਤੇਰੇ ਘਰ ਜਾ ਕੇ ਮਾਰਨਾ ਹੀ ਤੇ ਤੇਰਾ ਸਾਹ ਵੀ ਨਹੀਂ ਨਿਕਲਣਾ। ਆ ਭਾਈ ਆਸਫ ਗਫੂਰ ਸਾਹਿਬ ਨੂੰ ਵੀ ਸਲਾਮ ਕਰੀਦਾ, ਸਰਕਾਰ ਤੁਹਾਨੂੰ ਵੀ ਸਲਾਮ ਹੈ, ਜਨਰਲ ਕਮਰ ਜਵੇਦ ਬਾਜਵਾ ਸਾਹਿਬ ਨੂੰ ਵੀ ਸਲਾਮ ਹੈ, ਤੇ ਪਾਕਿਸਤਾਨ ਆਰਮੀ ਨੂੰ ਵੀ ਸਲੂਟ ਹੈ। ਪਾਕਿਸਤਾਨ ਜ਼ਿੰਦਾਬਾਦ ਕਹਿੰਦੇ ਆ। ਤੇ ਸਰ ਜੀ ਹੁਣ ਸਾਨੂੰ ਮਾफ़ੀ ਦੇ ਦਿਓ, ਮੈਂ ਕਦੀ ਚਾਹ ਪੀਣ ਦਾ ਵੀ ਨਹੀਂ ਸੋਚਾਂਗਾ ਭਾਜੀ, ਹੁਣ ਕਦੀ ਪਾਕਿਸਤਾਨ ਵੱਲੇ ਮੈਲੀ ਅੱਖ ਨਾਲ ਨਹੀਂ ਵੇਖਾਂਗਾ। ਮੈਨੂੰ ਪਤਾ ਹੈ ਜਿੱਥੇ ਜਿੱਥੇ ਉਹਨਾਂ ਠੁੱਡੇ ਮਾਰੇ ਨੇ ਭਾਜੀ, ਪਾਕਿਸਤਾਨੀ ਜਿਹੜੀ ਆਵਾਮ ਹੈ ਨਾ, ਜਨਤਾ, ਭਾਈ ਜੀ ਪਤਾ ਨਹੀਂ ਕੀ ਖਾਂਦੇ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਇਹ ਹੱਕ ਹਲਾਲ ਦਾ ਖਾਂਦੇ ਆ ਨਾ। ਅੱਛਾ ਇੱਥੇ ਸਾਰੀ ਆਵਾਮ ਸ਼ਰਾਬਾਂ, ਇੰਡੀਆ ਦੀ ਸਾਰੀ ਸ਼ਰਾਬ ਪੀ ਕੇ ਆਰਮੀ ਉਂਝ ਮਰੀ ਪਈ ਆ। ਇਹਨਾਂ ਨੂੰ ਕੁਛ ਚੰਗੀ ਤਰੀਕੇ ਨਾਲ ਇੱਕ ਦਬਕਾ ਮਾਰੇ, ਇਹਨਾਂ ਦੀ ਨਾਲ ਪਿਸ਼ਾਬ ਦੇ ਨਾਲ ਜਾਨ ਵੀ ਨਿਕਲ ਜਾਂਦੀ ਆ। ਤੇ ਭਾਈ ਡੰਮੀ ਅਭਿਨੰਦਨ ਪਾਕਿਸਤਾਨੀਆਂ ਕੋਲ ਹੱਥ ਜੋੜ ਕੇ ਮੰਗਦਾ ਮਾफ़ੀ, ਤੇ ਕਹਿੰਦਾ ਸਾਨੂੰ ਸਰ ਜੀ ਮਾफ़ ਕਰੋ, ਇਹ ਪਾਗਲ ਹੈ ਸਾਡਾ ਜਿਹੜਾ ਸਰਕਾਰ ਹੈ ਨਾ, ਇਹ ਜਿਹੜਾ ਮੋਦੀ ਸਰਕਾਰ ਸਾਡਾ, ਇਹ ਪਾਗਲ ਹੋ ਚੁੱਕਿਆ, ਪੰਗੇ ਲੈਂਦਾ ਪਿਆ ਪਾਕਿਸਤਾਨ, ਇਹਨੂੰ ਬੜੀ ਭੈੜੀ ਪੈਣੀ ਆ। ਇਹਨੂੰ ਸਮਝਾਇਆ ਵੀ ਆਖੇ ਲੱਗ ਜਾ, ਨਾ ਪੰਗੇ ਲੈ। ਉਹ ਜੀ ਹੁਣ ਚੱਲਦੇ ਆ।